70 ਸਾਲ ਦੀ ਜਿਹੜੀ ਨੁਮਾਇੰਦਗੀ ਕਰਦੇ ਸੀ ਇਹ ਉਹ ਜ਼ਿੰਮੇਵਾਰ ਨੇ ਬਾਦਲ ਪਰਿਵਾਰ। ਮੈਂ ਇੱਥੋਂ ਸਪਸ਼ਟ ਕਰਦਾ ਕਿ ਕੌਮ ਨੂੰ ਇੰਨਾ ਖੱਸੀ ਕਰਤਾ ਕਿ ਕੌਮ ਚੈਲੰਜ ਨਹੀਂ ਕਰ ਰਹੀ ਯਾਰ ਕਿਸੇ ਗੱਲ ਨੂੰ। RSS ਦੇ ਹੱਥ ਠੋਕੇ ਬਣ ਗਏ, BJP ਦੇ ਹੱਥ ਠੋਕੇ ਬਣ ਗਏ। ਸਰਸੇ ਵਾਲਾ ਕੋਈ ਚੀਜ਼ ਨਹੀਂ ਹੈਗਾ। ਸਰਸੇ ਵਾਲੇ ਦੇ ਪਿੱਛੇ ਕੀ ਚੀਜ਼ਾਂ ਨੇ, BJP ਦੇ ਪਿੱਛੇ ਕੀ ਚੀਜ਼ ਹੈ, ਉਹ ਸਮਝਣ ਦੀ ਲੋੜ ਹੈ। ਜੇ ਸਾਡੇ ਤਖਤ ਸਾਹਿਬਾਨ ਨੂੰ ਇਹ ਚੈਲੰਜ ਕਰਨਗੇ ਫਿਰ ਤਾਂ ਯਾਰ ਜੂਨ ਦਾ ਫਾਇਦਾ ਵੀ ਨਹੀਂ, ਫਿਰ ਤਾਂ ਸਿੱਖ ਕਹਾਉਣ ਦਾ ਵੀ ਫਾਇਦਾ ਹੈ। ਸ਼੍ਰੋਮਣੀ ਕਮੇਟੀ ਦੇ ਇੰਨੇ ਵਰਸ਼ਿਆਂ ਵਾਲੇ ਰੱਖੇ ਨੇ, ਕੋਈ ਆਮ ਬੰਦਾ ਉੱਥੇ ਜਾਵੇ ਪ੍ਰੋਟੈਸਟ ਕਰਨ 328 ਸਰੂਪਾਂ ਦਾ ਮੰਗੇ, ਉਹਦੇ ਤੇ ਤਾਂ ਡਾਂਗਾ ਕੱਢ ਕੇ ਆ ਜੰਨੇ। ਵੇ ਯਾਰ ਬੀੜੀ ਪੀ ਗਿਆ, ਬਹਿ ਜਾ ਤੁਹਾਡਾ ਬੇੜਾ ਇੱਥੇ, ਤੁਸੀਂ ਉਹਦੇ ਗਰਦਨ ਵੜਦੇ ਉੱਥੇ ਅੰਦਰ। ਚੁੱਪ ਕਰਕੇ ਹੁਣ ਸਰਨਾ ਨਹੀਂ। ਜਦ ਕਿਸੇ ਦੇ ਬਾਪ ਦੀ ਪੱਗ ਨੂੰ ਹੱਥ ਪੈ ਜਵੇ ਨਾ ਫਿਰ ਉੱਠਣਾ ਹੀ ਉੱਠਣਾ ਪੈਣਾ, ਫਿਰ ਬਹੁਤੇ ਰਿਜ਼ਲਟ ਵੀ ਨਹੀਂ ਦੇਖੀ ਦੇ। ਇਹ ਤਾਂ ਫਿਰ ਆਮ ਸਿੱਖਾਂ ਨੂੰ ਕੁੱਟਣ ਲਈ ਨੇ। ਹਾਲਤ ਦੇਖੋ ਅੱਜ ਕੌਮ ਨੂੰ ਖੜਾਤਾ ਕਿੱਥੇ ਲਿਜਾ ਕੇ। ਦਸਮ ਪਾਤਸ਼ਾਹ ਨੇ ਜਿੱਦਣ ਖਾਲਸਾ ਸਾਜਿਆ ਸੀ ਉਦੋਂ ਆਪਾਂ ਕੀ ਸੀ ਤੇ ਅੱਜ ਆਪਾਂ ਕੀ ਹਾਂ। ਇਹਦੇ ਵਾਸਤੇ ਆਪਾਂ ਨੂੰ ਵੀ, ਤੁਹਾਨੂੰ ਵੀ, ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਯਾਰ ਆਪਣੇ ਕਿਰਦਾਰਾਂ 'ਚ ਤਾਂ ਵਾਪਸ ਆਈਏ। ਆਪਣੇ ਕੀ ਕਿਰਦਾਰ ਸੀ ਤੇ ਆਪਾਂ ਕੀ ਬਣ ਗਏ। ਇਹ ਸ਼੍ਰੋਮਣੀ ਕਮੇਟੀ ਜਾਂ ਬਾਦਲ ਆਪਾਂ ਕਹਿ ਲਈਏ ਜਾਂ ਕੋਈ ਹੋਰ ਕਹਿ ਲਈਏ, ਇਹ ਜ਼ਿੰਮੇਵਾਰ ਨਹੀਂ, ਆਪਾਂ ਵੀ ਜ਼ਿੰਮੇਵਾਰ ਹੈ। ਮਤ ਸਮਝੀਏ ਅਸੀਂ ਵੀ ਸਾਰੇ ਇਸ ਦੇ ਵਿੱਚੇ ਆਉਣੇ ਆਪਾਂ ਸਾਰੇ। ਯਾਰ ਆਪਾਂ ਆਪਣਾ ਇੰਨਾ ਵੀ ਨਹੀਂ ਦਬਦਬਾ ਰੱਖ ਸਕੇ ਕਿ ਸਾਡੇ ਗੁਰੂ ਨੂੰ, ਸਾਡੇ ਤਖਤ ਸਾਹਿਬਾਨ ਨੂੰ ਜਿੱਥੇ ਆ ਕੇ ਆਪਾਂ ਆਪਣਾ ਜਨਮ ਹੋਇਆ ਅੱਜ ਉੱਥੇ ਆ ਕੇ ਸਾਨੂੰ ਲਲਕਾਰਤਾ, ਫਿਰ ਤਾਂ ਜਿਉਣ ਦਾ ਕੋਈ ਤਰਕ ਨਹੀਂ। ਇਸ ਵਾਸਤੇ ਆਪਾਂ ਸਾਰੇ ਜਥੇਬੰਦ ਹੋਈਏ, ਇਕੱਤਰ ਹੋ ਕੇ ਇਹਨਾਂ ਨੂੰ ਸਵਾਲ ਤਾਂ ਪੁੱਛੀਏ ਯਾਰ ਅੱਜ ਆਪਾਂ ਨੂੰ ਖੜਾ ਕਿੱਥੇ ਦਿੱਤਾ। 70 ਸਾਲ ਦੀ ਜਿਹੜੀ ਨੁਮਾਇੰਦਗੀ ਕਰਦੇ ਸੀ ਇਹ ਉਹ ਜ਼ਿੰਮੇਵਾਰ ਨੇ ਬਾਦਲ ਪਰਿਵਾਰ। ਮੈਂ ਇੱਥੋਂ ਸਪਸ਼ਟ ਕਰਦਾ ਕਿ ਕੌਮ ਨੂੰ ਇੰਨਾ ਖੱਸੀ ਕਰਤਾ ਕਿ ਕੌਮ ਚੈਲੰਜ ਨਹੀਂ ਕਰ ਰਹੀ ਯਾਰ ਕਿਸੇ ਗੱਲ ਨੂੰ। RSS ਦੇ ਹੱਥ ਠੋਕੇ ਬਣ ਗਏ, BJP ਦੇ ਹੱਥ ਠੋਕੇ ਬਣ ਗਏ। ਅੱਜ ਜਾ ਕਹਿ ਰਹੇ ਨੇ BJP ਛੜਤੀ ਆ ਕਰਤਾ। ਕੰਜਰੋਂ ਲਿਆਉਣ ਵਾਲੇ ਦਾ ਤੁਸੀਂ ਹੋ ਪੰਜਾਬ, ਉਹਦੇ ਤਲਵੇ ਚੱਟਦੇ ਸੀ ਤਾਂ ਹਾਲਤ ਹੋਈ। ਸਰਸੇ ਵਾਲਾ ਕੋਈ ਚੀਜ਼ ਨਹੀਂ ਹੈਗਾ। ਸਰਸੇ ਵਾਲੇ ਦੇ ਪਿੱਛੇ ਕੀ ਚੀਜ਼ਾਂ ਨੇ, BJP ਦੇ ਪਿੱਛੇ ਕੀ ਚੀਜ਼ ਹੈ, ਉਹ ਸਮਝਣ ਦੀ ਲੋੜ ਹੈ। ਜਿਵੇਂ ਭਾਈ ਬਖਸ਼ੀਸ਼ ਸਿੰਘ ਉਹਨਾਂ ਨੇ ਦੱਸਿਆ ਕਿ ਇਹਦੇ 'ਚ ਜਜ਼ਬਾਤੀ ਵੀ ਨਾ ਹੋਇਓ। ਜਿਹੜਾ ਦਿੱਲੀ ਸੰਘਰਸ਼ ਚੱਲ ਰਿਹਾ ਹੈ, ਜਿਹੜੀ ਲਾਲ ਕਿਲੇ ਵੱਲ ਨੂੰ ਗੱਲ ਗਈ ਆ, ਉਹ ਆਪਣੇ ਤੇ ਲੈ ਕੇ ਆਉਣੀ ਆ। ਜਿਹੜੇ ਉਰੇ ਇਕੱਠੇ ਹੋਏ ਨੇ ਲੈ ਆਉਣ, ਕੋਈ ਗੱਲ ਨਹੀਂ। ਜੇ ਲੈ ਵੀ ਆਉਣਗੇ ਤਾਂ ਵੀ ਕੋਈ ਫਰਕ ਨਹੀਂ। ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡਾ। ਜੇ ਸਾਡੇ ਤਖਤ ਸਾਹਿਬਾਨ ਨੂੰ ਇਹ ਚੈਲੰਜ ਕਰਨਗੇ ਫਿਰ ਤਾਂ ਯਾਰ ਜੂਨ ਦਾ ਫਾਇਦਾ ਵੀ ਨਹੀਂ, ਫਿਰ ਤਾਂ ਸਿੱਖ ਕਹਾਉਣ ਦਾ ਵੀ ਫਾਇਦਾ ਹੈ। ਬਾਦਲ ਦੇ ਸਿੱਖ ਤਾਂ ਕਹਾਇਓ ਨਾ, ਜਿਹਨੇ ਇੱਥੇ ਤੱਕ ਪਹੁੰਚਾਤਾ ਕੌਮ ਨੂੰ। ਸ਼੍ਰੋਮਣੀ ਕਮੇਟੀ ਦੇ ਇੰਨੇ ਵਰਸ਼ਿਆਂ ਵਾਲੇ ਰੱਖੇ ਨੇ, ਕੋਈ ਆਮ ਬੰਦਾ ਉੱਥੇ ਜਾਵੇ ਪ੍ਰੋਟੈਸਟ ਕਰਨ 328 ਸਰੂਪਾਂ ਦਾ ਮੰਗੇ, ਉਹਦੇ ਤੇ ਤਾਂ ਡਾਂਗਾ ਕੱਢ ਕੇ ਆ ਜੰਨੇ। ਵੇ ਯਾਰ ਬੀੜੀ ਪੀ ਗਿਆ, ਬਹਿ ਜਾ ਤੁਹਾਡਾ ਬੇੜਾ ਇੱਥੇ, ਤੁਸੀਂ ਉਹਦੇ ਗਰਦਨ ਵੜਦੇ ਉੱਥੇ ਅੰਦਰ। ਜੇ ਤਖਤ ਸਾਹਿਬਾਨ ਤੇ ਆ ਗਏ ਸ਼੍ਰੋਮਣੀ, ਇਹ ਤਨਖਾਹਾਂ ਲੈਣ ਵਾਸਤੇ ਨੇ ਇਹ ਰੱਖੇ। ਸਭ ਤਨਖਾਹੀਏ ਹੋ ਤੁਸੀਂ, ਇਹਦਾ ਮਤਲਬ ਜਥੇਦਾਰ ਸਾਹਿਬਾਨ ਕਿੱਥੇ ਨੇ ਸਾਡੇ, ਜਿਹੜੇ ਐਡੀਆਂ ਗੱਲਾਂ ਮਾਰਦੇ ਨੇ ਬਾਹਰਲੇ ਦੇਸ਼ਾਂ 'ਚ ਜਾ ਕੇ। ਬੀਬੀ ਨੇ ਫੜਿਆ ਜੀ, ਬੀਬੀ ਨੇ ਇਹਨਾਂ ਨੇ ਤਾਂ ਕੁਝ ਵੀ ਨਹੀਂ ਕਿਹਾ, ਉਹਨੂੰ ਚੱਪਲਾਂ ਮਾਰੀਆਂ। ਅਕਾਲੀ ਫੂਲਾ ਸਿੰਘ ਹੁੰਦਾ ਸੀ ਜਥੇਦਾਰ। ਲੈ ਕੇ ਆਏ ਜੀ, ਹਾਂ ਬੀਬੀ ਨੇ ਲੈ ਕੇ ਆਏ। ਕਮਾਲ ਦੀ ਗੱਲ ਹੈ ਯਾਰ, ਇੰਨਾ ਕਰੋੜਾਂ ਅਰਬਾਂ ਰੁਪਈਆ ਤੁਸੀਂ ਇਹਨਾਂ ਦੇ ਘਰਾਂ 'ਚ ਦੇਈ ਜਾਂਦੇ ਹੋ, ਬਿਲਡਿੰਗਾਂ ਤੇ ਲਾਈ ਜਾਂਦੇ ਹੋ, ਉਹ ਫਾਇਦਾ ਕੀ ਆ ਫਿਰ। ਜੇ ਆਪਾਂ ਸਿਧਾਂਤ ਨਾ ਬਚਾ ਸਕੇ, ਆਪਣੀ ਵਿਰਸਾ ਵਿਰਾਸਤ ਨਾ ਬਚਾ ਸਕੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਕਹਿ ਕੇ ਗਏ ਸੀ, ਉਸ ਤੋਂ ਬਾਅਦ ਕੌਮ ਜਿਵੇਂ ਕਹੂਗੀ ਆਪਾਂ ਅਗਲਾ ਪ੍ਰੋਗਰਾਮ ਦੇਈਏ। ਚੁੱਪ ਕਰਕੇ ਹੁਣ ਸਰਨਾ ਨਹੀਂ। ਜਦ ਕਿਸੇ ਦੇ ਬਾਪ ਦੀ ਪੱਗ ਨੂੰ ਹੱਥ ਪੈ ਜਵੇ ਨਾ ਫਿਰ ਉੱਠਣਾ ਹੀ ਉੱਠਣਾ ਪੈਣਾ, ਫਿਰ ਬਹੁਤੇ ਰਿਜ਼ਲਟ ਵੀ ਨਹੀਂ ਦੇਖੀ ਦੇ। ਪੰਜਾਬ ਦੇ 'ਚ ਰਹੇ ਹੋ ਨੌਜਵਾਨਾਂ ਨੂੰ ਬੇਨਤੀ ਹੈ, ਸਰਕਾਰ ਨਾਲੋਂ ਵੱਧ ਨੁਕਸਾਨ ਇਹਨਾਂ ਨੇ ਕਰਿਆ। ਸਰਕਾਰ ਨੇ ਤਾਂ ਕੀ ਕਰਨਾ ਹੁੰਦਾ, ਪਰਚਾ ਦਰਜ ਕਰਨਾ ਹੁੰਦਾ, ਉਹਨਾਂ ਨੇ ਕਰਤਾ। UAP ਲਵਾ ਲਿਓ, ਲਾ ਦੇਣਗੇ, ਕੋਰਟ 'ਚ ਖੜਨੀ ਹੋਣੀ UAP। ਅਸੀਂ ਲਵਾਈ ਸੀ ਫਤਿਹਗੜ੍ਹ ਸਾਹਿਬ। ਯਾਰ ਜਿਹੜੀ ਜ਼ਿੰਮੇਵਾਰੀ ਹੈ, ਅਰਬਾਂ ਖਰਬਾਂ ਰੁਪਈਏ ਦਾ ਬਜਟ ਹੈ, ਇੱਥੇ ਟਾਕਸ ਫੋਰਸ ਵਾਲੇ ਰੱਖੇ ਹੋਏ ਨੇ, ਜਿਹੜੇ ਵਰਸ਼ੇ ਲਈ ਖੜੇ ਨੇ। ਆਪਣੇ ਵਰਗਾ ਕੜਾਹ ਪ੍ਰਸ਼ਾਦ ਲੈਣ ਲੱਗਿਆ ਵੀ ਕੋਈ ਲੈਣ 'ਚੋਂ ਬਾਹਰ ਹੋ ਜਾਵੇ, ਬੱਖੀ 'ਚ ਮਾਰਦੇ ਨੇ ਯਾਰ। 25-25 ਹਜ਼ਾਰ ਤਨਖਾਹ ਲੈਂਦਾ ਇਕੱਲਾ ਬੰਦਾ। ਬਹੁਤ ਹੀ ਇਦੋਂ ਮਾੜੀ ਨਹੀਂ ਹੋ ਸਕਦੀ। ਇਹਦੀ ਜਿੰਨੀ ਨਿੰਦਾ ਕਰੀਏ ਕਿ ਉਹਦੀ ਉਹ ਹੈ ਬਸ। ਤੇ ਇਹ ਦੋ ਲਿਖ ਕੇ
ਵੀ ਜਥੇਦਾਰ ਆ ਜਿਹੜਾ ਉਰੇ ਤਖਤ ਸਾਹਿਬਾਨ ਦਾ ਅਸਤੀਫਾ ਦੇਵੇ, ਨਹੀਂ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਘੇਰਾਂਗੇ ਯਾਰ ਜਥੇਦਾਰ ਬਾਬਾ ਜੀ ਬਾਬਾ ਇਹ ਫੈਸਲਾ ਨਹੀਂ ਹੋਣਾ ਹੈਗਾ ਬਿਲਕੁਲ ਜਿੰਨਾ ਚਿਰ ਜਥੇਦਾਰ ਅਸਤੀਫਾ ਦੇਵੇ ਯਾਰ ਜਥੇਦਾਰ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਵਾਲੇ ਆ ਕੇ ਕਹਿੰਦੇ ਸਾਡਾ ਬਾਪ ਹੈ, ਸਾਡਾ ਸਾਰਾ ਕੁਝ ਹੈ, ਬਾਪ ਦੀ ਪੱਗ ਲੈ ਗਿਆ ਤੁਹਾਡੇ ਕੋਲੋਂ ਤੇ ਤੁਸੀਂ ਜਥੇਦਾਰੀਆਂ ਮਾਣੋ, ਇਹ ਨਹੀਂ ਚੱਲਣਾ। ਕਹਿੰਦੇ ਇਹ ਕੁਝ ਕਰ ਨਹੀਂ ਸਕਦੇ, ਇਹ ਤਾਂ ਪੁਲਿਸ ਨੂੰ ਫੜ ਕੇ ਵੜਾ ਸਕਦੇ, ਮਾਰ ਨਹੀਂ ਸਕਦੇ। ਬੀਬੀ ਆਪਣੀ ਕੁੜੀ ਨੂੰ ਮਾਰ ਸਕਦੀ, ਬੀਬੀ ਆਪਣੀ ਕੁੜੀ ਨੂੰ ਮਾਰ ਸਕਦੀ, ਪਰ ਇਹਨੂੰ ਯਾਨੀ ਰਘਵੀਰ ਸਿੰਘ ਜੀ ਉਹਨਾਂ ਦੇ ਨਾਲ ਦੇ ਸਿੰਘ ਸੀ, ਉਹ ਕਹਿੰਦੇ ਸੀ ਕਿ ਇਹ ਜਿਹੜੇ ਜਦੋਂ ਬੇਅਦਬੀ ਹੁੰਦੀ ਆ ਉਦੋਂ ਤਾਂ ਸਾਰੇ ਆ ਜਾਂਦੇ ਆ, ਪਰ ਜਦੋਂ ਅੱਗੇ ਕੇਸ ਚੱਲਦਾ ਤੇ ਉਦੋਂ ਉੱਥੇ 5-4 ਬੰਦੇ ਤਰੀਕ ਤੇ ਵੀ ਨਹੀਂ ਪਹੁੰਚਦੇ। ਭਜਨ ਸਿੰਘ ਫਰਜ਼ ਕਿਹਦਾ ਬਣਦਾ? ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ। ਮੈਂ ਉਹਨਾਂ ਨੂੰ ਕਿਹਾ ਫਰਜ਼ ਕੇਸ ਲੜਨੇ ਸ਼੍ਰੋਮਣੀ ਕਮੇਟੀ ਨੇ ਲੜਨੇ ਨੇ, ਜਾਂ ਤੁਹਾਨੂੰ ਚੁਣ ਕੇ ਤਨਖਾਹਾਂ ਲੈਣੇ ਹੋ ਲੱਖਾਂ ਰੁਪਈਆ, ਇਹ ਤੁਸੀਂ ਲੜਨੇ ਨੇ, ਸੰਗਤ ਨੇ ਨਹੀਂ ਲੜਨੇ। ਸੰਗਤ ਦਾ ਫਿਰ ਜਿਹੜੇ ਫੈਸਲੇ ਕਰਦੀ ਹੁੰਦੀ ਆ ਪਤਾ ਹੀ ਆ, ਸੰਗਤ ਰੂਪੀ ਜਿਹੜੇ ਫੈਸਲੇ ਹੁੰਦੇ ਨੇ, ਫਿਰ ਕੌਮ ਆਪਣੇ ਹਿਸਾਬ ਨਾਲ ਕਰ ਲੂਗੀ ਫੈਸਲੇ। ਜੇ ਕੌਮ ਨੇ ਸਾਰਾ ਕੁਝ ਕਰਨਾ ਫਿਰ ਕੌਮ ਆਪਣੇ ਹਿਸਾਬ ਨਾਲ ਕਰ ਲੂਗੀ, ਤੁਸੀਂ ਬੈਠੋ ਆਪਣਾ ਜਿੱਥੇ ਬੈਠਣਾ। ਇਸ ਤਰ੍ਹਾਂ ਨਹੀਂ ਹੁੰਦਾ ਮਹਾਰਾਜ ਇੱਥੇ ਸਿੰਘਾਂ ਨੇ ਨਾ ਜਰਦਾ ਲੈ ਕੇ ਆ ਗਏ ਇੱਥੇ ਬੰਦੇ, ਕੋਈ ਉਹਨਾਂ ਨੇ ਫੜ ਲਏ, ਕੁੱਟਮਾਰ ਕੀਤੀ, ਇਹੀ ਫਿਰ ਉਹਨਾਂ ਦੇ ਖਿਲਾਫ ਹੋ ਕੇ ਕਹਿੰਦੇ ਹਾਂ ਕੁੱਟਮਾਰ ਕੀਤੀ। ਜੇ ਸੰਗਤ ਕਰਦੀ ਆ ਤਾਂ ਉਸ ਚੀਜ਼ ਦੇ ਵੀ ਇਹ ਨਾਲ ਨਹੀਂ ਨਾ ਖੜਦੇ, ਜੇ ਕੋਈ ਕਰਦਾ ਉਹਨੂੰ ਕਰਨ ਵੀ ਨਹੀਂ ਦਿੰਦੇ, ਆਪ ਵੀ ਇਹ ਤਾਂ ਪੱਗਾਂ ਵਾਲੇ ਹਿੰਦੂ ਬਣਾਉਣਾ ਚਾਹੁੰਦੇ ਨੇ ਆਪਾਂ ਨੂੰ, ਹੋਰ ਕੁਝ ਨਹੀਂ। ਬਾਦਲ ਪਰਿਵਾਰ ਤਾਂ ਇਹ ਕਹਿੰਦਾ ਪੱਗਾਂ ਬੰਨ ਲਓ, ਗਾਤਰਾ ਪਾ ਲਓ, ਚਿੱਟੇ ਕੱਪੜੇ ਪਾ ਲਓ, ਬੋਲੋ ਕੁਛ ਨਾ, ਹੋਈ ਕੁਛ ਜਾਵੇ। ਤੁਹਾਡੇ ਬਾਪ ਦਾ ਰਾਜ ਚੱਲੂ ਸਾਰੀ ਉਮਰ ਤੁਹਾਡੇ ਦਾ, ਵੀ ਤੁਸੀਂ ਧੱਕਾ ਹੀ ਧੱਕਾ ਕਰੀ ਜਾਏਂਗੇ। ਇਸ ਕਰਕੇ ਬੇਨਤੀ ਹੈ ਆਪਾਂ ਨੂੰ ਆਪ ਰਾਖੀ ਕਰਨੀ ਪੈਣੀ ਹੈ ਯਾਰ। ਆਪਾਂ ਜੇ ਨਹੀਂ ਕਰੀ ਆਪਾਂ ਕਰਾਂਗੇ ਕੀ? ਆਪਾਂ ਇਕੱਠੇ ਹੋਈਏ, ਜਥੇਬੰਦ ਹੋਈਏ, ਛੱਡ ਦੋ ਪਾਰਟੀਆਂ ਬਾਜ਼ੀਆਂ ਛੱਡ ਕੇ ਕੌਮ ਦੀ ਗੱਲ ਕਰੀਏ। ਆਪਣੇ ਜਿਹੜੇ ਤਖਤ ਸਾਹਿਬਾਨ ਨੇ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਇਹਨਾਂ ਦੀ ਉਹ ਰਾਖੀ ਕਰ ਲਈ ਨਾ, ਆਪਾਂ ਉਹਦੇ ਨੇੜੇ ਨਾ ਟੁਕਣ ਦਿੱਤਾ ਕੋਈ। ਇੰਨੀ ਉਹ ਬੜੀ ਚੜ੍ਹਦੀ ਕਲਾ ਵਾਲੀ ਗੱਲ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ।